ਪੈਂਟਾ ਵਾਇਰਸ ਦਾ ਕੰਮ ਸ਼ਾਇਦ ਵੱਧ ਸਕਦਾ ਹੈ ਜਾਂ ਨਹੀਂ ਉਹਦੇ ਬਾਰੇ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਅੱਜ 2 ਮੈਰੀਲੈਂਡ ਦੇ ਜਿਹੜੇ ਰੈਜ਼ੀਡੈਂਟ ਆ, ਰਹਿਣ ਵਾਲੇ ਆ, ਉਹਨਾਂ ਨੂੰ ਮੋਨੀਟਰ ਕੀਤਾ ਜਾ ਰਿਹਾ, ਉਹਨਾਂ ਤੇ ਨਿਗਰਾਨੀ ਰੱਖੀ ਜਾ ਰਹੀ ਆ। ਇਸ ਸ਼ੱਕ ਦੀ ਬਿਨਾਂ ਦੇ ਉੱਤੇ ਵੀ ਸ਼ਾਇਦ ਉਹਨਾਂ ਨੂੰ ਵੀ ਹੈਂਟਾ ਵਾਇਰਸ ਐਕਸਪੋਜ਼ਰ ਹੋਇਆ ਹੋਵੇ। ਐਮਵੀ ਹੌਂਡੀਅਸ ਕਰੂਜ਼ ਸ਼ਿਪ ਤੋਂ ਇਹ ਜਿਹੜੀ ਵਾਇਰਸ ਦੀ ਸ਼ੁਰੂਆਤ ਹੋਈ ਆ ਤੇ ਉਸ ਤੋਂ ਬਾਅਦ ਲਗਾਤਾਰ ਇਹ ਅੱਗੇ-ਅੱਗੇ ਫੈਲ ਰਿਹਾ ਆ। ਜਿਹੜਾ ਹੈਂਟਾ ਵਾਇਰਸ ਆ, ਇਹ ਮੰਨਿਆ ਜਾਂਦਾ ਵੀ ਜਿਹੜੀਆਂ ਰੈਟ ਦੀਆਂ ਡ੍ਰੌਪਿੰਗਸ ਤੇ ਜਿਹੜੀ ਯੂਰਿਨ ਆ, ਉਸ ਤੋਂ ਅੱਗੇ ਜਿਹੜਾ ਉਹ ਫੈਲ ਸਕਦਾ ਆ। ਸੋ ਆਪਣੇ ਜਿਹੜੇ ਖੇਤਾਂ ਵਾਲੇ ਆ, ਮੈਂ ਦੇਖ ਰਿਹਾ ਸੀ ਉਹਨਾਂ ਦੇ ਵੀ ਗਰੁੱਪਾਂ ਵਿੱਚ ਅੱਜ ਜਿਹੜੀ ਕਾਫੀ ਜਿਹੜੀ ਚਰਚਾ ਆ ਹੈਂਟਾ ਵਾਇਰਸ ਨੂੰ ਲੈ ਕੇ ਜਿਹੜੀ ਉਹ ਛਿੜੀ ਆ, ਸ਼ੁਰੂ ਹੋਈ ਆ। ਇਹੀ ਜਿਹੜਾ ਉਹ ਉਸ ਦੇ ਵਿੱਚ ਆਖਿਆ ਜਿਹੜਾ ਉਹ ਜਾ ਰਿਹਾ ਆ ਵੀ ਇਸ ਸੰਬੰਧ ਵਿੱਚ ਵੀ ਧਿਆਨ ਜਿਹੜਾ ਉਹ ਰੱਖਿਆ ਜਾਵੇ। ਜਿਹੜੇ ਤੁਸੀਂ ਰੋਡੈਂਟਸ ਬੇਟ ਵਗੈਰਾ ਜਿਹੜੇ ਲਾਏ ਆ, ਉਹ ਅੰਦਰ ਜਿਹੜੇ ਉਹ ਨਾ ਜਿਹੜੇ ਉਹ ਲੈ ਕੇ ਆਇਆ ਜਿਹੜਾ ਹੋ ਜਾਵੇ। ਸੋ ਕਹਿੰਦੇ ਵੀ ਇਹ ਜਿਹੜੇ ਮੈਰੀਲੈਂਡ ਰੈਜ਼ੀਡੈਂਟ ਇਹਨਾਂ ਨੂੰ ਮੋਨੀਟਰ ਕੀਤਾ ਜਾ ਰਿਹਾ, ਪਰ ਮੈਰੀਲੈਂਡ ਅਧਿਕਾਰੀਆਂ ਨੇ ਜਿਹੜਾ ਉਹ ਕਿਹਾ ਵੀ ਜਿਨ੍ਹਾਂ ਦੇ ਉੱਤੇ ਇਹ ਪੋਟੈਂਸ਼ੀਅਲ ਐਕਸਪੋਜ਼ਰ ਹੋਣ ਦਾ ਜਿਹੜਾ ਉਹ ਖਤਰਾ ਆ, ਉਹ ਐਮਵੀ ਹੌਂਡੀਅਸ ਕਰੂਜ਼ ਸ਼ਿਪ ਦੇ ਉੱਤੇ ਨਹੀਂ ਸੀਗੇ, ਬਟ ਇਹ ਫਲਾਈਟ ਦੇ ਉੱਤੇ, ਉਸੇ ਫਲਾਈਟ ਦੇ ਉੱਤੇ ਸੀਗੇ ਜਿੱਥੇ ਇਹ ਜਿਹੜਾ ਪੈਸੰਜਰ ਆ, ਜਿਹੜਾ ਐਮਵੀ ਹੌਂਡੀਅਸ ਕਰੂਜ਼ ਸ਼ਿਪ ਦੇ ਤੋਂ ਜਿਹੜਾ ਉਹ ਆਇਆ ਸੀ, ਉਹ ਉਹਨਾਂ ਦੇ ਨਾਲ ਫਲਾਈਟ ਦੇ ਵਿੱਚ ਆਇਆ ਸੀਗਾ। ਸੋ ਹੁਣ ਹਰਜੋਤ ਸਿੰਘ ਜੀ ਜਿਹੜੇ ਵੀ ਉਸ ਫਲਾਈਟ ਦੇ ਵਿੱਚ ਹੋਣਗੇ, ਉਹਨਾਂ ਦੇ ਉੱਤੇ ਵੀ ਜਿਹੜੀ ਹੁਣ ਨਜ਼ਰਸਾਨੀ ਜਿਹੜੀ ਉਹ ਰੱਖੀ ਜਾ ਸਕਦੀ ਆ ਵੀ ਕਿਤੇ ਇਹ ਜਿਹੜਾ ਉਹ ਫੈਲਿਆ ਨਾ ਹੋਵੇ। ਓਦਾਂ ਮੰਨਿਆ ਤੇ ਇਹੀ ਜਾਂਦਾ ਆ, ਹੈਲਥ ਅਧਿਕਾਰੀ ਤੇ ਇਹੀ ਦੱਸਦੇ ਨੇ ਵੀ ਬੰਦੇ ਤੋਂ ਬੰਦੇ, ਇਨਸਾਨ ਤੋਂ ਇਨਸਾਨ ਇਹ ਘੱਟ ਜਿਹੜਾ ਉਹ ਫੈਲਦਾ ਆ, ਵੈਰੀ ਲੋ ਜਿਹੜਾ ਉਹ ਰਿਸਕ ਜਿਹੜਾ ਹੁੰਦਾ ਆ। ਪਰ ਫਿਰ ਵੀ ਕਹਿੰਦੇ ਵੀ ਪ੍ਰੀਕਾਸ਼ਨ ਦੇ ਤੌਰ ਦੇ ਉੱਤੇ ਜਿਹੜੇ ਸਟੈਪ ਆ ਉਹ ਲਏ ਜਾ ਰਹੇ ਨੇ। ਹਰਜੋਤ ਸਿੰਘ ਜੀ ਸੇਮ ਗੱਲ ਆ ਵੀ ਦੁੱਧ ਦਾ ਜਲਿਆ ਲੱਸੀ ਵੀ ਫੂਕ ਮਾਰ ਕੇ ਪੀਂਦਾ। ਹੁਣ ਉਹ ਗੱਲ ਆ ਵੀ ਕੋਵਿਡ ਵੇਲੇ ਬਥੇਰਾ ਸਾਰਿਆਂ ਨੇ ਦੁਨੀਆ ਜਿਹੜੀ ਉਹ ਹਿੱਲ ਕੇ ਜਿਹੜੀ ਉਹ ਬਹਿ ਗਈ ਸੀਗੀ, ਵੀ ਸਾਰੇ ਥੰਮ ਗਏ ਸੀਗੇ, ਘਰਾਂ 'ਚ ਹੀ ਜਿਹੜੇ ਉਹ ਫਸੇ ਰਹਿ ਗਏ ਸੀਗੇ। ਸੋ ਉਦਾਂ ਦੀ ਸਿਚੁਏਸ਼ਨ ਦੁਬਾਰਾ ਨਾ ਕੋਈ ਇਦਾਂ ਦੀ ਜਿਹੜੀ ਉਹ ਫੈਲ ਜਾਵੇ, ਇਸ ਲਈ ਜਿਹੜੇ ਹੁਣ ਪਬਲਿਕ ਹੈਲਥ ਅਧਿਕਾਰੀ ਆ, ਉਹ ਇਸ ਦੇ ਵਿੱਚ ਐਕਸਟ੍ਰੀਮ ਕੌਸ਼ਨ ਤੇ ਪ੍ਰੀਕਾਸ਼ਨਰੀ ਜਿਹੜੇ ਸਟੈਪਸ ਆ ਉਹ ਨਾਲ ਦੇ ਨਾਲ ਲੈ ਰਹੇ ਨੇ। ਹੈਂਟਾ ਵਾਇਰਸ ਦਾ ਕੰਮ ਸ਼ਾਇਦ ਵੱਧ ਸਕਦਾ ਹੈ ਜਾਂ ਨਹੀਂ ਉਹਦੇ ਬਾਰੇ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਅੱਜ 2 ਮੈਰੀਲੈਂਡ ਦੇ ਜਿਹੜੇ ਰੈਜ਼ੀਡੈਂਟ ਆ, ਰਹਿਣ ਵਾਲੇ ਆ, ਉਹਨਾਂ ਨੂੰ ਮੋਨੀਟਰ ਕੀਤਾ ਜਾ ਰਿਹਾ, ਉਹਨਾਂ ਤੇ ਨਿਗਰਾਨੀ ਰੱਖੀ ਜਾ ਰਹੀ ਆ। ਇਸ ਸ਼ੱਕ ਦੀ ਬਿਨਾਂ ਦੇ ਉੱਤੇ ਵੀ ਸ਼ਾਇਦ ਉਹਨਾਂ ਨੂੰ ਵੀ ਹੈਂਟਾ ਵਾਇਰਸ ਐਕਸਪੋਜ਼ਰ ਹੋਇਆ ਹੋਵੇ। ਐਮਵੀ ਹੌਂਡੀਅਸ ਕਰੂਜ਼ ਸ਼ਿਪ ਤੋਂ ਇਹ ਜਿਹੜੀ ਵਾਇਰਸ ਦੀ ਸ਼ੁਰੂਆਤ ਹੋਈ ਆ ਤੇ ਉਸ ਤੋਂ ਬਾਅਦ ਲਗਾਤਾਰ ਇਹ ਅੱਗੇ-ਅੱਗੇ ਫੈਲ ਰਿਹਾ ਆ। ਜਿਹੜਾ ਹੈਂਟਾ ਵਾਇਰਸ ਆ, ਇਹ ਮੰਨਿਆ ਜਾਂਦਾ ਵੀ ਜਿਹੜੀਆਂ ਰੈਟ ਦੀਆਂ ਡ੍ਰੌਪਿੰਗਸ ਤੇ ਜਿਹੜੀ ਯੂਰਿਨ ਆ, ਉਸ ਤੋਂ ਅੱਗੇ ਜਿਹੜਾ ਉਹ ਫੈਲ ਸਕਦਾ ਆ। ਸੋ ਆਪਣੇ ਜਿਹੜੇ ਖੇਤਾਂ ਵਾਲੇ ਆ, ਮੈਂ ਦੇਖ ਰਿਹਾ ਸੀ ਉਹਨਾਂ ਦੇ ਵੀ ਗਰੁੱਪਾਂ ਵਿੱਚ ਅੱਜ ਜਿਹੜੀ ਕਾਫੀ ਜਿਹੜੀ ਚਰਚਾ ਆ ਹੈਂਟਾ ਵਾਇਰਸ ਨੂੰ ਲੈ ਕੇ ਜਿਹੜੀ ਉਹ ਛਿੜੀ ਆ, ਸ਼ੁਰੂ ਹੋਈ ਆ। ਇਹੀ ਜਿਹੜਾ ਉਹ ਉਸ ਦੇ ਵਿੱਚ ਆਖਿਆ ਜਿਹੜਾ ਉਹ ਜਾ ਰਿਹਾ ਆ ਵੀ ਇਸ ਸੰਬੰਧ ਵਿੱਚ ਵੀ ਧਿਆਨ ਜਿਹੜਾ ਉਹ ਰੱਖਿਆ ਜਾਵੇ। ਜਿਹੜੇ ਤੁਸੀਂ ਰੋਡੈਂਟਸ ਬੇਟ ਵਗੈਰਾ ਜਿਹੜੇ ਲਾਏ ਆ, ਉਹ ਅੰਦਰ ਜਿਹੜੇ ਉਹ ਨਾ ਜਿਹੜੇ ਉਹ ਲੈ ਕੇ ਆਇਆ ਜਿਹੜਾ ਹੋ ਜਾਵੇ। ਸੋ ਕਹਿੰਦੇ ਵੀ ਇਹ ਜਿਹੜੇ ਮੈਰੀਲੈਂਡ ਰੈਜ਼ੀਡੈਂਟ ਇਹਨਾਂ ਨੂੰ ਮੋਨੀਟਰ ਕੀਤਾ ਜਾ ਰਿਹਾ, ਪਰ ਮੈਰੀਲੈਂਡ ਅਧਿਕਾਰੀਆਂ ਨੇ ਜਿਹੜਾ ਉਹ ਕਿਹਾ ਵੀ ਜਿਨ੍ਹਾਂ ਦੇ ਉੱਤੇ ਇਹ ਪੋਟੈਂਸ਼ੀਅਲ ਐਕਸਪੋਜ਼ਰ ਹੋਣ ਦਾ ਜਿਹੜਾ ਉਹ ਖਤਰਾ ਆ, ਉਹ ਐਮਵੀ ਹੌਂਡੀਅਸ ਕਰੂਜ਼ ਸ਼ਿਪ ਦੇ ਉੱਤੇ ਨਹੀਂ ਸੀਗੇ, ਬਟ ਇਹ ਫਲਾਈਟ ਦੇ ਉੱਤੇ, ਉਸੇ ਫਲਾਈਟ ਦੇ ਉੱਤੇ ਸੀਗੇ ਜਿੱਥੇ ਇਹ ਜਿਹੜਾ ਪੈਸੰਜਰ ਆ, ਜਿਹੜਾ ਐਮਵੀ ਹੌਂਡੀਅਸ ਕਰੂਜ਼ ਸ਼ਿਪ ਦੇ ਤੋਂ ਜਿਹੜਾ ਉਹ ਆਇਆ ਸੀ, ਉਹ ਉਹਨਾਂ ਦੇ ਨਾਲ ਫਲਾਈਟ ਦੇ ਵਿੱਚ ਆਇਆ ਸੀਗਾ। ਸੋ ਹੁਣ ਹਰਜੋਤ ਸਿੰਘ ਜੀ ਜਿਹੜੇ ਵੀ ਉਸ ਫਲਾਈਟ ਦੇ ਵਿੱਚ ਹੋਣਗੇ, ਉਹਨਾਂ ਦੇ ਉੱਤੇ ਵੀ ਜਿਹੜੀ ਹੁਣ ਨਜ਼ਰਸਾਨੀ ਜਿਹੜੀ ਉਹ ਰੱਖੀ ਜਾ ਸਕਦੀ ਆ ਵੀ ਕਿਤੇ ਇਹ ਜਿਹੜਾ ਉਹ ਫੈਲਿਆ ਨਾ ਹੋਵੇ। ਓਦਾਂ ਮੰਨਿਆ ਤੇ ਇਹੀ ਜਾਂਦਾ ਆ, ਹੈਲਥ ਅਧਿਕਾਰੀ ਤੇ ਇਹੀ ਦੱਸਦੇ ਨੇ ਵੀ ਬੰਦੇ ਤੋਂ ਬੰਦੇ, ਇਨਸਾਨ ਤੋਂ ਇਨਸਾਨ ਇਹ ਘੱਟ ਜਿਹੜਾ ਉਹ ਫੈਲਦਾ ਆ, ਵੈਰੀ ਲੋ ਜਿਹੜਾ ਉਹ ਰਿਸਕ ਜਿਹੜਾ ਹੁੰਦਾ ਆ। ਪਰ ਫਿਰ ਵੀ ਕਹਿੰਦੇ ਵੀ ਪ੍ਰੀਕਾਸ਼ਨ ਦੇ ਤੌਰ ਦੇ ਉੱਤੇ ਜਿਹੜੇ ਸਟੈਪ ਆ ਉਹ ਲਏ ਜਾ ਰਹੇ ਨੇ। ਹਰਜੋਤ ਸਿੰਘ ਜੀ ਸੇਮ ਗੱਲ ਆ ਵੀ ਦੁੱਧ ਦਾ ਜਲਿਆ ਲੱਸੀ ਵੀ ਫੂਕ ਮਾਰ ਕੇ ਪੀਂਦਾ। ਹੁਣ ਉਹ ਗੱਲ ਆ ਵੀ ਕੋਵਿਡ ਵੇਲੇ ਬਥੇਰਾ ਸਾਰਿਆਂ ਨੇ ਦੁਨੀਆ ਜਿਹੜੀ ਉਹ ਹਿੱਲ ਕੇ ਜਿਹੜੀ ਉਹ ਬਹਿ ਗਈ ਸੀਗੀ, ਵੀ ਸਾਰੇ ਥੰਮ ਗਏ ਸੀਗੇ, ਘਰਾਂ 'ਚ ਹੀ ਜਿਹੜੇ ਉਹ ਫਸੇ ਰਹਿ ਗਏ ਸੀਗੇ। ਸੋ ਉਦਾਂ ਦੀ ਸਿਚੁਏਸ਼ਨ ਦੁਬਾਰਾ ਨਾ ਕੋਈ ਇਦਾਂ ਦੀ ਜਿਹੜੀ ਉਹ ਫੈਲ ਜਾਵੇ, ਇਸ ਲਈ ਜਿਹੜੇ ਹੁਣ ਪਬਲਿਕ ਹੈਲਥ ਅਧਿਕਾਰੀ ਆ, ਉਹ ਇਸ ਦੇ ਵਿੱਚ ਐਕਸਟ੍ਰੀਮ ਕੌਸ਼ਨ
ਤੇ ਪ੍ਰੀਕਾਸ਼ਨਰੀ ਜਿਹੜੇ ਸਟੈਪਸ ਆ ਉਹ ਨਾਲ ਦੇ ਨਾਲ ਲੈ ਰਹੇ ਨੇ।